ਅੱਲਾ ਨੂੰ ਮੰਨਣ ਵਾਲੇ ਮੁਲਕਾਂ ਵਿੱਚੋਂ ਇੱਕ ਵਾਰ ਇੱਕ ਮੁਲਕ ਦੇ ਬਾਦਸ਼ਾਹ ਨੇ ਯਰੂਸ਼ਲਮ ਸ਼ਹਿਰ ਉੱਪਰ ਦਾਊਦ ਦੇ ਰਾਜੇ ਦੀ ਰਾਜਧਾਨੀ ਜਿੱਥੇ ਉਹ ਬੈਠਦਾ ਸੀ ਯਰੂਸ਼ਲਮ ਉੱਪਰ ਆਪਣੀ ਸੈਨਾ ਲੈ ਕੇ ਹਮਲਾ ਕੀਤਾ। ਉੱਥੇ ਦੇ ਲੋਕਾਂ ਦਾ ਸਾਰਾ ਸਾਮਾਨ, ਸਾਰਾ ਖਜ਼ਾਨਾ ਲੁੱਟ ਲਿਆ ਅਤੇ ਉੱਥੇ ਦੇ ਕੁਝ ਲੋਕਾਂ ਨੂੰ ਕੈਦੀ ਬਣਾ ਕੇ ਆਪਣੇ ਨਾਲ ਲੈ ਗਿਆ। ਉਹਨਾਂ ਲੋਕਾਂ ਵਿੱਚੋਂ ਇੱਕ ਆਦਮੀ ਸੀ ਜਿਸ ਦਾ ਨਾਂ ਦਾਨੀਅਲ ਸੀ। ਆਪਣੇ ਮੁਲਕ ਲੈ ਕੇ ਜਾਣ ਤੋਂ ਬਾਅਦ ਉਸ ਬਾਦਸ਼ਾਹ ਨੇ ਹੋਰ ਕਈ ਨਵੇਂ ਬਾਦਸ਼ਾਹ ਬਣਾਏ, ਜਿਨ੍ਹਾਂ ਵਿੱਚੋਂ ਹਜ਼ਰਤ ਦਾਨੀਅਲ ਵੀ ਇੱਕ ਬਾਦਸ਼ਾਹ ਸੀ। ਵੱਡਾ ਬਾਦਸ਼ਾਹ ਹਜ਼ਰਤ ਦਾਨੀਅਲ ਨੂੰ ਬਹੁਤ ਪਸੰਦ ਕਰਦਾ ਸੀ, ਕਿਉਂਕਿ ਬਾਕੀ ਰਾਜਿਆਂ ਵਿੱਚੋਂ ਸਿਰਫ ਦਾਨੀਅਲ ਹੀ ਇਮਾਨਦਾਰੀ ਨਾਲ ਕੰਮ ਕਰਦਾ ਸੀ। ਉਸ ਦੀ ਇਮਾਨਦਾਰੀ ਤੋਂ ਦੂਜੇ ਬਾਦਸ਼ਾਹ ਬਹੁਤ ਦੁਖੀ ਸਨ। ਉਹਨਾਂ ਨੇ ਦਾਨੀਅਲ ਨੂੰ ਫਸਵਾਉਣ ਦੀ ਬੜੀ ਕੋਸ਼ਿਸ਼ ਕੀਤੀ। ਉਹਨਾਂ ਵੱਡੇ ਬਾਦਸ਼ਾਹ ਨੂੰ ਕਿਹਾ ਕਿ ਇੱਕ ਨਵਾਂ ਕਾਨੂੰਨ ਬਣਾਓ, ਜਿਸ ਵਿੱਚ ਜੋ ਅਗਰ ਕੋਈ ਤੁਹਾਡੀ ਇਬਾਦਤ ਨਹੀਂ ਕਰੇਗਾ ਤਾਂ ਉਸ ਨੂੰ ਸਜ਼ਾ ਦਿੱਤੀ ਜਾਵੇਗੀ। ਇਸ ਕਾਨੂੰਨ ਨੂੰ ਬਣਾ ਕੇ ਉਸ ਉੱਪਰ ਆਪਣੇ ਦਸਤਖਤ ਕਰ ਦਿਓ। ਫਿਰ ਬਾਦਸ਼ਾਹ ਨੇ ਅਜਿਹਾ ਕਾਨੂੰਨ ਬਣਾ ਦਿੱਤਾ। ਇਸ ਤੋਂ ਬਾਅਦ ਉਹ ਛੋਟੇ ਰਾਜੇ ਇਕੱਠੇ ਹੋ ਕੇ ਦਾਨੀਅਲ ਦੇ ਘਰ ਗਏ, ਜਿੱਥੇ ਦਾਨੀਅਲ ਅੱਲਾ ਦੀ ਇਬਾਦਤ ਕਰ ਰਿਹਾ ਸੀ। ਉਹਨਾਂ ਨੇ ਇਹ ਵੇਖਿਆ ਅਤੇ ਜਾ ਕੇ ਉਸ ਵੱਡੇ ਬਾਦਸ਼ਾਹ ਨੂੰ ਦੱਸ ਦਿੱਤਾ ਕਿ ਤੁਹਾਡਾ ਲਾਡਲਾ ਦਾਨੀਅਲ ਕਿਸੇ ਹੋਰ ਹੀ ਰੱਬ ਦੀ ਇਬਾਦਤ ਕਰ ਰਿਹਾ ਹੈ। ਬਾਦਸ਼ਾਹ ਨਹੀਂ ਸੀ ਚਾਹੁੰਦਾ ਕਿ ਦਾਨੀਅਲ ਨੂੰ ਸਜ਼ਾ ਦਿੱਤੀ ਜਾਵੇ, ਪਰ ਕਿਉਂਕਿ ਕਾਨੂੰਨ ਬਣ ਚੁੱਕਿਆ ਸੀ, ਇਸ ਲਈ ਉਸਨੇ ਕਿਹਾ ਕਿ ਮੇਰਾ ਹੁਕਮ ਨਾ ਮੰਨਣ ਕਰਕੇ ਦਾਨੀਅਲ ਨੂੰ ਚੁੱਕ ਕੇ ਸ਼ੇਰਾਂ ਵਿੱਚ ਸੁੱਟ ਦਿੱਤਾ ਜਾਵੇ। ਲੋਕਾਂ ਨੇ ਦਾਨੀਅਲ ਨੂੰ ਚੁੱਕ ਕੇ ਸ਼ੇਰਾਂ ਵਿੱਚ ਸੁੱਟ ਦਿੱਤਾ। ਬਾਦਸ਼ਾਹ ਨੇ ਸ਼ੇਰਾਂ ਦੇ ਪਿੰਜਰੇ ਦੇ ਬਾਹਰ ਇੱਕ ਵੱਡਾ ਪੱਥਰ ਰਖਵਾ ਦਿੱਤਾ ਤਾਂ ਜੋ ਦਾਨੀਅਲ ਬਾਹਰ ਨਾ ਆ ਸਕੇ। ਪਰ ਬਾਦਸ਼ਾਹ ਰਾਤ ਭਰ ਬੇਚੈਨ ਰਿਹਾ। ਸਵੇਰ ਹੁੰਦਿਆਂ ਹੀ ਉਹ ਸ਼ੇਰਾਂ ਵੱਲ ਗਿਆ ਅਤੇ ਆਵਾਜ਼ ਲਗਾਈ ਕਿ ਐ ਦਾਨੀਅਲ, ਕੀ ਤੈਨੂੰ ਤੇਰੇ ਰੱਬ ਨੇ ਬਚਾ ਲਿਆ ਹੈ? ਦਾਨੀਅਲ ਨੇ ਜਵਾਬ ਦਿੱਤਾ, ਹੇ ਬਾਦਸ਼ਾਹ, ਤੁਸੀਂ ਸਲਾਮਤ ਰਹੋ, ਮੈਨੂੰ ਮੇਰੇ ਅੱਲਾ ਨੇ ਬਚਾ ਲਿਆ ਹੈ। ਮੇਰੇ ਅੱਲਾ ਨੇ ਇੱਕ ਫਰਿਸ਼ਤਾ ਭੇਜਿਆ ਜਿਸ ਨੇ ਸ਼ੇਰਾਂ ਦੇ ਮੂੰਹ ਬੰਦ ਕਰ ਦਿੱਤੇ ਅਤੇ ਉਹ ਮੈਨੂੰ ਨੁਕਸਾਨ ਨਾ ਪਹੁੰਚਾ ਸਕੇ। ਤਾਂ ਦਾਨੀਅਲ ਨੂੰ ਉੱਥੋਂ ਬਾਹਰ ਕੱਢ ਲਿਆ ਗਿਆ। ਜਦੋਂ ਬਾਹਰ ਕੱਢ ਕੇ ਵੇਖਿਆ ਤਾਂ ਦਾਨੀਅਲ ਦੇ ਸਰੀਰ ਉੱਪਰ ਇੱਕ ਵੀ ਜ਼ਖਮ ਨਹੀਂ ਸੀ। ਇਸ ਤੋਂ ਬਾਅਦ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਉਹ ਲੋਕਾਂ ਨੂੰ ਫੜ ਕੇ ਸ਼ੇਰਾਂ ਦੇ ਪਿੰਜਰੇ ਵਿੱਚ ਸੁੱਟ ਦਿੱਤਾ ਜਾਵੇ ਜਿਨ੍ਹਾਂ ਨੇ ਦਾਨੀਅਲ ਉੱਪਰ ਇਲਜ਼ਾਮ ਲਗਾਇਆ ਸੀ। ਜਿਵੇਂ ਹੀ ਉਹਨਾਂ ਨੂੰ ਸ਼ੇਰਾਂ ਵਿੱਚ ਸੁੱਟਿਆ ਗਿਆ ਤਾਂ ਸ਼ੇਰਾਂ ਨੇ ਉਹਨਾਂ ਨੂੰ ਧਰਤੀ ਉੱਪਰ ਲੱਗਣ ਤੋਂ ਪਹਿਲਾਂ ਹੀ ਨੋਚ ਲਿਆ। ਉਹ ਉਹਨਾਂ ਨੂੰ ਖਾ ਗਏ, ਇੱਥੋਂ ਤੱਕ ਕਿ ਸ਼ੇਰ ਉਹਨਾਂ ਦੀਆਂ ਹੱਡੀਆਂ ਵੀ ਚਬਾ ਗਏ। ਇਸ ਤੋਂ ਬਾਅਦ ਬਾਦਸ਼ਾਹ ਨੇ ਇੱਕ ਨਵਾਂ ਕਾਨੂੰਨ ਬਣਾ ਦਿੱਤਾ ਕਿ ਅੱਜ ਤੋਂ ਬਾਅਦ ਅਸੀਂ ਉਸ ਅੱਲਾ ਦੀ ਹੀ ਇਬਾਦਤ ਕਰਾਂਗੇ ਜਿਸ ਰੱਬ ਦੀ ਇਬਾਦਤ ਦਾਨੀਅਲ ਕਰਦਾ ਹੈ। ਉਹ ਸਦਾ ਰਹਿਣ ਵਾਲਾ ਸੱਚਾ ਰੱਬ ਹੈ ਅਤੇ ਬੇਸਹਾਰਿਆਂ ਦਾ ਸਹਾਰਾ ਹੈ ਅਤੇ ਉਸ ਰੱਬ ਦੀ ਰਿਆਸਤ ਅਤੇ ਰਾਜ ਕਦੀ ਵੀ ਖਤਮ ਨਹੀਂ ਹੋਵੇਗਾ। ਕੁਝ ਸਮੇਂ ਬਾਅਦ ਦਾਨੀਅਲ ਨੇ ਇੱਕ ਸੁਪਨਾ ਵੇਖਿਆ ਕਿ ਅੱਲਾ ਦਾ ਤਖਤ ਲੱਗਿਆ ਹੋਇਆ ਹੈ। ਉਸ ਤਖਤ ਦੇ ਆਲੇ ਦੁਆਲੇ ਬਹੁਤ ਸਾਰੇ ਫਰਿਸ਼ਤੇ ਖੜੇ ਹਨ। ਇਸ ਤੋਂ ਬਾਅਦ ਹਜ਼ਰਤ ਆਦਮ ਦੀ ਔਲਾਦ ਵਰਗਾ ਇੱਕ ਇਨਸਾਨ ਅਸਮਾਨ ਵਿੱਚੋਂ ਬੱਦਲਾਂ ਉੱਤੇ ਸਵਾਰ ਆ ਰਿਹਾ ਸੀ। ਫਿਰ ਅੱਲਾ ਨੇ ਉਸ ਨੂੰ ਸਾਰੇ ਅਧਿਕਾਰ ਦੇ ਦਿੱਤੇ ਅਤੇ ਹਰ ਭਾਸ਼ਾ ਅਤੇ ਹਰ ਕੌਮ ਦੇ ਲੋਕ ਉਸ ਦੇ ਅਧੀਨ ਹੋਣਗੇ। ਉਸ ਨੂੰ ਹਰ ਕੌਮ ਦੇ ਲੋਕਾਂ ਉੱਪਰ ਅਧਿਕਾਰ ਅਤੇ ਉਸ ਦਾ ਰਾਜ ਹੋਵੇਗਾ। ਉਸ ਦੀ ਰਿਆਸਤ ਅੰਤ ਤੱਕ ਰਹੇਗੀ। ਉਸ ਦਾ ਰਾਜ ਕਦੇ ਖਤਮ ਨਹੀਂ ਹੋਵੇਗਾ। ਇਸ ਤੋਂ ਕੁਝ ਸਾਲ ਬਾਅਦ ਅੱਲਾ ਨੇ ਹਜ਼ਰਤ ਇਬਰਾਹੀਮ ਦੀ ਔਲਾਦ ਨੂੰ ਆਜ਼ਾਦ ਕਰਵਾ ਦਿੱਤਾ ਅਤੇ ਉਹ ਆਪਣੇ ਮੁਲਕ ਵਿੱਚ ਵਾਪਸ ਚਲੇ ਗਏ। ਆਪਣੇ ਮੁਲਕ ਵਿੱਚ ਉਹ ਲੋਕ ਇੰਤਜ਼ਾਰ ਕਰਨ ਲੱਗੇ ਅਤੇ ਸੋਚਣ ਲੱਗੇ ਕਿ ਕਦੋਂ ਉਹ ਬਾਦਸ਼ਾਹ ਆਵੇਗਾ ਜਿਸ ਬਾਦਸ਼ਾਹ ਬਾਰੇ ਹਜ਼ਰਤ ਦਾਨੀਅਲ ਨੇ ਲਿਖਿਆ ਸੀ, ਅਤੇ ਕਦੋਂ ਉਹ ਗੁਨਾਹਾਂ ਦੀ ਸਜ਼ਾ ਤੋਂ ਛੁਟਕਾਰਾ ਦੇਣ ਵਾਲਾ ਆਵੇਗਾ ਜਿਸ ਬਾਰੇ ਅੱਲਾ ਨੇ ਸਾਨੂੰ ਦੱਸਿਆ ਸੀ।